ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰਪੀਨ ਸੈਨਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਤੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲਾ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੰਟਰਨੈਟ ਆਊਟੇਜ ਨੂੰ ਲੈ ਕੇ ਅੱਜ ਬਹੁਤ ਸਾਰੇ ਜਿਹੜਾ ਬੇ ਏਰੀਆ ਦੀਆਂ ਕੰਪਨੀਆਂ ਦੇ ਜਿਹੜੇ ਕੰਪਿਊਟਰ ਆ ਉਹਨਾਂ ਦੇ ਜਿਹੜੇ ਗ੍ਰੀਨ ਸਕਰੀਨ ਆ ਉਹ ਵੀ ਬੰਦ ਰਹੇ। ਸੈਕਰਾਮੈਂਟੋ ਤੋਂ ਲੈ ਕੇ ਲਾਸ ਐਂਜਲਸ ਤੋਂ ਲੈ ਕੇ ਵਰਲਡ ਵਾਈਡ ਬਹੁਤ ਕਾਫੀ ਲੰਮਾ ਸਮਾਂ ਜਿਹੜੇ ਫਲਾਈਟਸ ਆ ਉਹ ਆਫ ਰਹੀਆਂ, ਮੈਨੂਅਲੀ ਜਿਹੜਾ ਆ ਉਹ ਸਾਰਾ ਕੁਝ ਕਰਨਾ ਪਿਆ। ਏਅਰਲਾਈਨ ਤੇ ਏਅਰਪੋਰਟਸ US, ਯੂਰਪ, ਆਸਟ੍ਰੇਲੀਆ, ਇੰਡੀਆ ਸਾਰੇ ਪਾਸੇ ਇਹ ਜਿਹੜੀ ਪ੍ਰੋਬਲਮ ਪਾਈ ਗਈ ਹੈਗੀ ਆ। ਰੀਟੇਲ ਆਊਟਲੈਟਸ, ਬੈਂਕਸ, ਰੇਲਵੇ ਕੰਪਨੀਜ਼, ਹਸਪਤਾਲ, ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਆ ਅਫੈਕਟ ਹੋਇਆ ਹੈਗਾ। ਲੋਕਲੀ ਵੀ ਜੇ ਸਿਟੀ ਆਫ ਰੋਜ਼ਵੇਲ ਦੇ ਵਿੱਚ 911 ਸਰਵਿਸ ਜਿਹੜੀ ਆ ਉਹ ਅਫੈਕਟ ਹੋਈ ਹੈਗੀ ਆ। ਸੈਨ ਫਰਾਂਸਿਸਕੋ ਦੇ ਵਿੱਚ ਜਿਹੜੀਆਂ ਫਲਾਈਟਸ ਹੋਈਆਂ, ਕੁਛ ਅਫੈਕਟ LAX ਦੇ ਵਿੱਚ ਜਿਹੜੀਆਂ ਆ ਫਲਾਈਟਾਂ ਉਹ ਅਫੈਕਟ ਹੋਈਆਂ। ਹਸਪਤਾਲ, ਸਟਾਰਬਕਸ, ਗਲੋਬਲ ਟੈਕ ਆਊਟੇਜ, ਇਹ ਸਾਰਾ ਕੁਝ ਜਿਹੜਾ ਆ ਇਹ ਲੋਕਲੀ ਵੀ ਤੇ ਪੂਰੀ ਦੁਨੀਆ ਦੇ ਵਿੱਚ ਵੀ ਜਿਹੜਾ ਵਾਪਰਿਆ ਹੈਗਾ। ਸੋ ਕਹਿੰਦੇ ਵੀ ਬਲੂ ਸਕਰੀਨ ਆਫ ਡੈਥ ਇਹ ਕੰਪਿਊਟਰ ਸਿਸਟਮ ਅਕ੍ਰੋਸ ਬੇ ਏਰੀਆ, ਇਹ ਬੇ ਏਰੀਆ ਦੀ ਵੀ ਆਈ ਆ ਜਿੱਥੇ ਹੱਬ ਆ ਪੂਰੀ ਦੁਨੀਆ ਦਾ। ਸਾਈਬਰ ਸਿਕਿਉਰਿਟੀ ਐਕਸਪਰਟ ਤੇ ਚੇਅਰ ਆਫ ਕੰਪਿਊਟਰ ਸਾਇੰਸ ਡਿਪਾਰਟਮੈਂਟ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਈਸਟ ਵੇ ਦੇ ਉਹ ਕਹਿੰਦੇ ਆ ਵੀ ਜੇ ਸਡਨਲੀ ਵਿੰਡੋ ਕੰਪਿਊਟਰਸ ਡਾਊਨ ਹੋ ਜਾਣ, ਸਰਵਰ ਡਾਊਨ ਹੋ ਜਾਣ, ਕੰਪਨੀਆਂ ਦੇ ਕੰਪਿਊਟਰ ਡਾਊਨ ਹੋ ਜਾਣ ਤੇ ਹਸਪਤਾਲ, ਏਅਰਪੋਰਟ, 911, ਕੋਰਟ, ਸਕੂਲ, ਬੈਂਕ, ਪਬਲਿਕ ਟਰਾਂਸਪੋਰਟ ਇਹ ਸਾਰਾ ਇਫੈਕਟ ਹੋ ਜਾਏ ਤਾਂ ਪੂਰਾ ਕੀ ਬਣੂਗਾ ਨਾ, ਸਾਰਾ ਕੁਝ ਖੜ ਜਾਊਗਾ। ਮਾਈਕਰੋਸਾਫਟ ਦੇ CEO ਸਤਿਆ ਨਡੈਲਾ ਨੇ ਵੀ ਕਿਹਾ ਉਹਦੀ ਕੰਪਨੀ ਜਿਹੜੀ ਆ ਕਰਾਊਡ ਸਟ੍ਰਾਈਕ ਦੇ ਜਿਹੜੇ ਕਸਟਮਰਸ ਆ ਉਹਨਾਂ ਨੂੰ ਫਿਕਸ ਕਰਨ ਦੇ ਲਈ ਵਰਕ ਕਰ ਰਹੀ ਹੈਗੀ ਆ। ਤੇ ਤੁਹਾਡੇ ਫ੍ਰਿਜ਼ਨੋ ਏਰੀਆ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਸਰਵਿਸਿਜ਼ ਆ ਉਹ ਡਾਊਨ ਰਹੀਆਂ। ਫ੍ਰਿਜ਼ਨੋ ਦਾ ਯੋਸੇਮਿਟੀ ਇੰਟਰਨੈਸ਼ਨਲ ਏਅਰਪੋਰਟ ਵੀ ਇਫੈਕਟ ਹੋਇਆ। ਇਸ ਤੋਂ ਬਿਨਾਂ ਸਿਟੀ ਦੇ ਆਫਿਸਰਸ ਇਫੈਕਟ ਹੋਏ। ਕਲੋਵਿਸ ਪੁਲਿਸ ਡਿਪਾਰਟਮੈਂਟ ਵੀ ਇਫੈਕਟ ਹੋਈ ਇਸ ਆਊਟੇਜ ਦੇ ਨਾਲ। ਫਿਲ ਗਾਰਸੀਆ ਦਾ ਕਲੋਵਿਸ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਆ ਉਹ ਕਹਿੰਦੇ ਆ ਵੀ ਵੀਰਵਾਰ ਰਾਤ ਨੂੰ ਜਿਹੜੀ ਆ ਉਹ ਇਹ ਇਫੈਕਟ ਹੋਇਆ ਤੇ ਆਫਿਸਰਸ ਈਮੇਲ ਨਹੀਂ ਕਰ ਸਕੇ। ਡਿਸਪੈਚਰ ਤੇ ਆਫਿਸਰਸ ਕਹਿੰਦੇ ਵੀ ਪੈਨ ਪੈਨਸਲ ਜਿਹੜੇ ਆ ਉਹ ਯੂਜ਼ ਕਰ ਰਹੇ ਸੀ। ਜੀ ਬਿਲਕੁਲ, ਹਾਲਾਤ ਮਾੜੇ ਰਹੇ। ਦੁਨੀਆ ਭਰ ਦੇ ਵਿੱਚ 1 ਬਿਲੀਅਨ ਤੋਂ ਵੱਧ ਕੰਪਿਊਟਰਸ ਦੇ ਉੱਤੇ ਇਸ ਦਾ ਅਸਰ ਰਿਹਾ। ਕਰਾਊਡ ਸਟ੍ਰਾਈਕ ਦੇ ਦੁਆਰਾ ਜਿਹੜੀ ਇੱਕ ਅਪਡੇਟ ਘੱਲੀ ਗਈ ਸੀ ਜੋ ਕਿ ਕਰਨਲ ਲੈਵਲ ਦੇ ਉੱਤੇ, ਜਿਹੜੇ ਜਾਣਦੇ ਨੇ IT ਨੂੰ, ਕਰਨਲ ਲੈਵਲ ਦੇ ਉੱਤੇ ਇੱਕ ਅਜਿਹੀ ਉਸ ਦੇ ਵਿੱਚ ਐਰਰ ਆ ਗਿਆ ਵੀ ਵਿੰਡੋਜ਼ ਜਿਹੜੀ ਆ ਬਲੂ ਸਕਰੀਨ ਆਫ ਡੈਥ ਦੇ ਵੱਲ ਨੂੰ ਵੱਧ ਗਈ ਤੇ ਹੁਣ ਉਸ ਨੂੰ ਠੀਕ ਕਰਨ ਦੇ ਲਈ ਉਸ ਅਪਡੇਟ ਨੂੰ ਰੋਲ ਬੈਕ ਕੀਤਾ ਜਾ ਰਿਹਾ ਆ। ਹਾਲਾਤ ਉਦੋਂ ਮਾੜੇ ਹੋਰ ਬਣ ਜਾਂਦੇ ਹਰਜੋਤ ਸਿੰਘ ਜੀ ਜਦੋਂ ਖਾਸ ਕਰਕੇ ਉਦੋਂ ਪਤਾ ਨਾ ਹੋਵੇ ਕਿਸੇ ਨੂੰ, ਕਿਉਂਕਿ ਸਾਰੇ ਜਾਣੇ ਇੰਨੇ ਟੈਕ ਸੈਵੀ ਨਹੀਂ ਹੁੰਦੇ, ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਕਿਸ ਤਰੀਕੇ ਦੇ ਨਾਲ ਜੇ ਕੋਈ ਮੁਸ਼ਕਿਲ ਆਈ ਆ ਉਸ ਨੂੰ ਸੁਲਝਾਉਣਾ ਆ। ਇਸ ਕਰਕੇ ਕੰਮ ਕਾਫੀ ਜ਼ਿਆਦਾ ਮੁਸ਼ਕਿਲ ਦੇ ਵਿੱਚ ਰਿਹਾ। ਗਵਰਨਰ ਜਿਹੜੇ ਕੈਲੀਫੋਰਨੀਆ ਦੇ ਆ ਉਹਨਾਂ ਨੇ ਵੀ ਕਹਿੰਦੇ ਵੀ ਅਸੀਂ ਸਥਿਤੀ ਦਾ ਜਾਇਜ਼ਾ ਪੂਰੀ ਤਰ੍ਹਾਂ ਲੈ ਰਹੇ ਹਾਂ। ਕੰਪਿਊਟਰ ਸਿਸਟਮਸ ਦੇ ਨਾਲ ਕਿੱਥੇ ਕਿੱਥੇ ਜਿਹੜੀ ਕ੍ਰਿਟੀਕਲ ਇਨਫਰਾਸਟਰਕਚਰ ਨੂੰ ਪ੍ਰੋਬਲਮ ਆਈ ਆ ਉਸ ਦੇ ਉੱਤੇ ਵੀ ਜਿਹੜੀ ਅਸੀਂ ਨਜ਼ਰ ਬਣਾ ਕੇ ਰੱਖੀ ਆ। ਲਾ ਐਨਫੋਰਸਮੈਂਟ ਏਜੰਸੀਜ਼ ਉਹ ਕਹਿੰਦੀਆਂ ਵੀ ਜਿਹੜਾ ਮੋਸਟਲੀ ਕ੍ਰਿਟੀਕਲ ਇਨਫਰਾਸਟਰਕਚਰ ਆ ਇੱਥੇ ਉਸ ਦਾ ਬਚਾਅ ਜਿਹੜਾ ਹੋ ਰਿਹਾ ਆ। ਤੇ ਕੈਲੀਫੋਰਨੀਆ ਦੇ ਗਵਰਨਰ ਆਫਿਸ ਨੇ ਕਿਹਾ ਵੀ ਉਸ ਸਟੇਟ ਦੇ ਸਾਰੇ ਹੀ ਲੋਕਲ ਐਮਰਜੈਂਸੀ ਅਧਿਕਾਰੀਆਂ ਦੇ ਨਾਲ ਕੋਆਰਡੀਨੇਟ ਕਰਕੇ ਇਸ ਦੇ ਇੰਪੈਕਟ ਕੀ ਚੱਲ ਰਹੇ ਆ ਉਸ ਦੇ ਉੱਤੇ ਨਜ਼ਰ ਜਿਹੜੀ ਉਹ ਮਾਰੇਗੀ। ਕਰਾਊਡ ਸਟ੍ਰਾਈਕ ਦੇ ਅੱਜ ਸ਼ੇਅਰ ਕਾਫੀ ਜ਼ਿਆਦਾ ਇਸ ਦੇ ਕਰਕੇ ਜਿਹੜੀ ਇਵੈਂਚੁਅਲੀ ਡਿੱਗ ਪਏ ਸੀਗੇ। ਉਹਨਾਂ ਨੇ ਫਿਕਸ ਵੀ ਜਿਹੜਾ ਅੱਜ ਉੱਦਾਂ ਦੇ ਦਿੱਤਾ, ਪਰ ਕਹਿੰਦੇ ਵੀ ਸਾਰੇ ਸਿਸਟਮ ਅਜੇ ਤੱਕ ਪੂਰੀ ਤਰ੍ਹਾਂ ਰਿਕਵਰ ਨਹੀਂ ਹੋਏ ਹੈਗੇ। ਸੋ ਦੁਨੀਆ ਭਰ ਦੇ ਵਿੱਚ ਇਸ ਵਿੰਡੋਜ਼ ਦੀ ਅਪਡੇਟ ਨੇ ਕਹਿ ਸਕਦੇ ਹਾਂ ਵੀ ਪੂਰੀ ਤਰ੍ਹਾਂ ਤੜਥੱਲੀ ਮਚਾ ਦਿੱਤੀ।
ਫ੍ਰਿਜ਼ਨੋ ਦੇ ਵਿੱਚ 2 ਟੀਵੀ ਸਟੇਸ਼ਨ ਜਿਹੜੇ ABC 30 KMPH Fox 26 ਉਹ ਵੀ ਜਿਹੜੇ ਆ ਬੰਦ ਰਹੇ। ਲੱਕਲੀ ਪੰਜਾਬੀ ਰੇਡੀਓ USA ਦੇ ਜਿਹੜੇ ਸਾਰੇ ਸਟੇਸ਼ਨ ਆ ਉਹ ਚੱਲਦੇ ਰਹੇ ਤੇ ਅਸੀਂ ਇਸ ਤੋਂ ਬਚ ਗਏ। ਜੀ, ਅਗਲੀ ਗੱਲ ਕਰੀਏ, ਕੈਲੀਫੋਰਨੀਆ ਦੇ ਵਿੱਚ ਕਈ ਥਾਵਾਂ ਦੇ ਉੱਤੇ ਵਾਈਲਡ ਫਾਇਰਸ ਉਹ ਚੱਲ ਰਹੀਆਂ ਆ। ਐਂਜਲਸ ਨੈਸ਼ਨਲ ਫੋਰੈਸਟ ਗਲੈਂਡੋਰਾ ਦੇ ਉੱਥੇ ਇੱਕ ਬਰਸ਼ ਫਾਇਰ ਇਸ ਟਾਈਮ ਲੱਗੀ ਹੋਈ ਆ, ਜੋ ਕਿ ਅੱਜ ਹੀ ਲੱਗੀ ਆ, ਤੇ ਫਾਇਰ ਫਾਈਟਰਸ ਇਸ ਨੂੰ ਬੁਝਾਉਣ ਦੇ ਵਿੱਚ ਜਦੋਜਹਿਦ ਕਰ ਰਹੇ ਆ। 75 ਏਕੜ ਦੇ ਵਿੱਚ ਫੋਰਕ ਫਾਇਰ ਇਸ ਟਾਈਮ LA ਦੇ ਨਾਰਥ ਵਾਲੀਆਂ ਜਿਹੜੀਆਂ ਮਾਊਂਟੇਨਸ ਆ ਉਸ ਵਿੱਚ ਲੱਗੀ ਪਈ ਹੈਗੀ ਆ। ਸੋ ਕਹਿੰਦੇ ਵੀ ਦੂਰੋਂ ਹੀ ਇਹ ਜਿਹੜਾ ਧੂੰਆਂ ਆ ਉਹ ਦੇਖਿਆ ਜਾ ਸਕਦਾ ਹੈਗਾ ਆ। ਸੋ ਵਾਈਲਡ ਫਾਇਰਸ ਤੇ ਇਸ ਤੋਂ ਬਾਅਦ ਦੇ ਵਿੱਚ ਨਾਲ ਹੀ ਹਰਜੋਤ ਸਿੰਘ ਜੀ, ਗਰਮੀ ਦੀ ਜਿਹੜੀ ਦੂਸਰੀ ਵੇਵ ਆ, ਐਕਸੈਸਿਵ ਹੀਟ ਵੇਵ, ਉਹ ਇੱਕ ਵਾਰੀ ਫੇਰ ਸ਼ੁਰੂ ਹੋ ਰਹੀ ਆ। ਆਉਂਦੇ ਦਿਨਾਂ ਦੇ ਵਿੱਚ ਟੈਂਪਰੇਚਰ ਫੇਰ 110 ਦੇ ਕਰੀਬ ਜਿਹੜਾ ਉਹ ਜਾ ਸਕਦਾ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਸੈਨ ਫਰਾਂਸਿਸਕੋ ਦੇ ਮੇਅਰ ਨੇ ਹੁਣ ਜਿਹੜੀ ਆ ਉਹ ਇਹ ਕਿਹਾ ਆ ਵੀ ਅਗਸਤ ਮਹੀਨੇ ਦੇ ਵਿੱਚ ਲੰਡਨ ਬਰੀਡ ਜੋ ਮੇਅਰ ਆ ਵੀ ਆਪਾਂ ਜਿਹੜੇ ਹੋਮਲੈਸ ਇਨਕੈਂਪਮੈਂਟਸ ਹੈਗੇ ਆ ਉਹਨਾਂ ਨੂੰ ਕਲੀਅਰ ਕਰਨਾ ਸ਼ੁਰੂ ਕਰ ਦੇਵਾਂਗੇ। ਹੁਣ ਇਹ ਅਗਸਤ ਮਹੀਨੇ 'ਚ ਕਿਉਂ ਕਰਨਾ ਆ ਵੀ ਗਾਹਾਂ ਨਵੰਬਰ ਦੇ ਵਿੱਚ ਜਿਹੜੀਆਂ ਇਲੈਕਸ਼ਨ ਆਉਣੀਆਂ, ਪਹਿਲਾਂ ਕਿਉਂ ਨਹੀਂ ਕਰ ਸਕਦੇ ਹੈਗੇ? ਕਹਿੰਦੇ ਵੀ ਜਿਹੜੇ ਅਸੀਂ ਜਗ੍ਹਾ ਆ ਉਹਨਾਂ ਦੇ ਲਈ ਲੱਭ ਰਹੇ ਹੈਗੇ ਆ, ਬਿਲਡਿੰਗ ਪਰਮਾਨੈਂਟ ਸਪੋਰਟਿੰਗ ਹਾਊਸਿੰਗ, ਉਹ ਅਸੀਂ ਕਰ ਰਹੇ ਹੈਗੇ ਸੈਨ ਫਰਾਂਸਿਸਕੋ ਦੇ ਵਿੱਚ। ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਰੂਲ ਕਰ ਦਿੱਤਾ ਸੀ ਵੀ ਜੇ ਕੋਈ ਵੀ ਬੰਦਾ ਸੌਂਦਾ ਆ, ਕੈਂਪਿੰਗ ਕਰਦਾ ਪਬਲਿਕ ਪਲੇਸਿਸ ਦੇ ਉੱਤੇ, ਉਹਨਾਂ ਨੂੰ ਬੈਨ ਕੀਤਾ ਜਾ ਸਕਦਾ ਹੈ। ਇਹ 6 ਤੋਂ ਲੈ ਕੇ 3 ਦੇ ਮੁਕਾਬਲੇ ਜਿਹੜਾ ਡਿਸੀਜਨ ਹੋਇਆ ਸੀਗਾ ਤੇ ਇਹ ਰੂਲਿੰਗ ਨੇ ਇਹ ਜਿਹੜਾ 9 ਸਰਕਟ ਕੋਰਟ ਆਫ ਅਪੀਲ ਆ ਉਹਦਾ ਜਿਹੜਾ ਉਹਦੇ ਲਾਜ਼ ਉਹਨੂੰ ਵੀ ਜਿਹੜਾ ਆ ਚੇਂਜ ਕੀਤਾ ਸੀਗਾ। ਕੈਲੀਫੋਰਨੀਆ ਦੇ ਕਈ ਜਿਹੜੇ ਕਾਉਂਟੀ ਦੇ ਆਫਿਸਰਸ ਹੈਗੇ ਆ ਉਹਨਾਂ ਦੇ ਬਾਹਰ ਅਨਹਾਊਸਡ ਪੋਪੂਲੇਸ਼ਨ ਰਹਿੰਦੀ ਹੈਗੀ ਆ ਤੇ ਹੁਣ ਜਿਹੜੇ ਲੋਕਲ ਗਵਰਨਮੈਂਟ ਆ ਉਹਨਾਂ ਦੇ ਕੋਲ ਪਾਵਰ ਆ ਗਈ ਆ, ਚਾਹੇ ਉਹ ਸੈਨ ਫਰਾਂਸਿਸਕੋ ਹੋਵੇ ਚਾਹੇ ਸਿਟੀ ਆਫ ਸੈਨ ਹੋਜ਼ੇ ਹੋਵੇ, ਉਹ ਜਿਹੜੇ ਹੋਮਲੈਸ ਜਾਂ ਅਨਹਾਊਸ ਪੀਪਲ ਆ ਉਹਨਾਂ ਨੂੰ ਉੱਥੋਂ ਮੂਵ ਕਰ ਸਕਦੇ ਹੈਗੇ ਆ। ਤੇ ਲੰਡਨ ਬਰੀਡ ਜੋ ਮੇਅਰ ਆ ਸੈਨ ਫਰਾਂਸਿਸਕੋ ਦੀ, ਉਹ ਕਹਿੰਦੀ ਆ ਵੀ ਅਸੀਂ ਅਗਸਤ ਪਹਿਲੀ ਤੋਂ ਇਹ ਕੰਮ ਕਰਨ ਜਾ ਰਹੇ ਹੈਗੇ। ਜੀ ਬਿਲਕੁਲ, ਉਹ ਤਾਂ ਨਵੰਬਰ ਦੀਆਂ ਇਲੈਕਸ਼ਨਾਂ ਦੇ ਉੱਤੇ ਸ਼ਾਇਦ ਪ੍ਰੈਜ਼ੀਡੈਂਸ਼ੀਅਲ ਲੈਵਲ ਦੇ ਉੱਤੇ ਕੈਲੀਫੋਰਨੀਆ 'ਚ ਕੋਈ ਬੜਾ ਅਸਰ ਇਹਨਾਂ ਚੀਜ਼ਾਂ ਦਾ ਜਿਹੜਾ ਉਹ ਨਾ ਪਵੇ, ਪਰ ਲੋਕਲ ਲੈਵਲ ਦੇ ਉੱਤੇ ਜਿਹੜੀਆਂ ਇਲੈਕਸ਼ਨ ਦੇ ਉੱਤੇ ਖਾਸਾ ਅਸਰ ਆਪਾਂ ਦੇਖ ਸਕਦੇ ਹਾਂ ਅਜਿਹੇ ਮੁੱਦਿਆਂ ਦਾ। ਰੀਸੈਂਟਲੀ ਉਸੇ ਹੀ ਸ਼ਹਿਰ ਦੇ ਵਿੱਚ ਇੱਕ ਡਿਸਟ੍ਰਿਕਟ ਅਟਰਨੀ ਆ, ਉਸ ਨੂੰ ਵੀ ਜਿਹੜਾ ਉਹ ਲਾ ਦਿੱਤਾ ਸੀ, ਰੀਕਾਲ ਕੀਤਾ ਗਿਆ ਸੀ, ਇਹੀ ਕਰਕੇ ਕਿਉਂਕਿ ਉਹ ਸੌਫਟ ਔਨ ਕ੍ਰਾਈਮ ਰਿਹਾ ਸੀ। ਮੈਂ ਨਾ ਇੱਕ ਆਰਟੀਕਲ ਪੜ੍ਹ ਰਿਹਾ ਸੀ ਰਾਜਕਨਵੀਰ ਸਿੰਘ ਜੀ, ਉਹ ਕੰਜ਼ਰਵੇਟਿਵ ਟੀਵੀ ਸਟੇਸ਼ਨਸ ਆ, ਉਹ ਕਹਿੰਦੇ ਵੀ ਜੇ ਗੈਬਨ ਨਿਊਸਮ ਉਹਨਾਂ ਨੂੰ ਨੋਮੀਨੇਟ ਕੀਤਾ ਜਾਂਦਾ ਵੀ ਪਤਾ ਨਹੀਂ ਕਿੰਨੇ 100 ਜਿਹੜੇ ਟੀਵੀ ਰਿਪੋਰਟਰਸ ਆ ਉਹ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ 'ਚ ਭੇਜੇ ਜਾਣਗੇ ਤੇ ਉੱਥੋਂ ਉਹ ਜਿੰਨੀਆਂ ਵੀ ਇਹ ਇਦਾਂ ਦੀਆਂ ਜਿਹੜੀਆਂ ਕ੍ਰਾਈਮ ਆ ਜਿੱਥੇ ਹੋਮਲੈਸ ਬਹੁਤ ਆ ਉਹਨਾਂ ਦੀਆਂ ਵੀਡੀਓਜ਼ ਪੂਰੇ ਅਮਰੀਕਾ ਦੇ ਵਿੱਚ ਉਹ ਸ਼ੋਅ ਕਰਨਗੇ। ਸੋ ਠੀਕ ਆ ਫਿਰ ਕੈਲੀਫੋਰਨੀਆ 'ਚ ਰਿਪਬਲਿਕਨ ਲਈ ਜਿੱਤਣਾ ਜਿਹੜਾ ਬਹੁਤ ਹਾਰਡ ਹੋਊਗਾ, ਪਰ ਇਹਦਾ ਅਸਰ ਜਿਹੜਾ ਆ ਬਾਹਰ ਦੀਆਂ ਸਟੇਟਾਂ ਤੇ ਜ਼ਰੂਰ ਪਊਗਾ। ਬਿਲਕੁਲ, ਉੱਦਾਂ ਚਾਹੇ ਹੁਣ ਬਾਈਡਨ ਹੁਣੀ ਲੱਥ ਜਾਂਦੇ ਆ ਤਾਂ ਜੇ ਗੈਵਿਨ ਨਿਊਸਮ ਦਾ ਨਾਂ ਆਉਂਦਾ ਤੇ ਉਹਦੀ ਸਿਆਸੀ ਖੁਦਕੁਸ਼ੀ ਹੋਊਗੀ, ਕਿਉਂਕਿ ਕੈਲੀਫੋਰਨੀਆ ਦੇ ਜੋ ਹਾਲਾਤ ਆ ਉਹਦੇ ਲਈ ਹਰ ਇੱਕ ਜਾਣਾ ਗੈਵਿਨ ਨਿਊਸਮ ਨੂੰ ਜ਼ਿੰਮੇਵਾਰ ਮੰਨਦਾ ਆ ਜਾਂ ਉਸ ਨੂੰ ਦਿਖਾ ਰਹੇ ਆ, ਤੇ ਉਹਦਾ ਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਜਿੱਤਣਾ ਹੋਰ ਵੀ ਜ਼ਿਆਦਾ ਔਖਾ ਹੋਊਗਾ, ਬਾਈਡਨ ਦੇ ਨਾਲੋਂ ਵੀ ਔਖਾ ਹੋਊਗਾ। ਬਾਈਡਨ ਹੁਣਾਂ ਦੀ ਗੱਲ ਕਰਦੇ ਜਾਈਏ, 35 ਡੈਮੋਕ੍ਰੇਟ ਹੋ ਚੁੱਕੇ ਨੇ ਜਿਨ੍ਹਾਂ ਨੇ ਬਾਈਡਨ ਹੁਣਾਂ ਨੂੰ ਪਬਲਿਕਲੀ ਡ੍ਰੌਪ ਆਊਟ ਕਰਨ ਦੇ ਲਈ ਆਖ ਦਿੱਤਾ ਆ। ਇਹ ਕੁੱਲ ਜਿਹੜੇ ਕਾਂਗਰੈਸ਼ਨਲ ਡੈਮੋਕ੍ਰੇਟਸ ਆ ਉਸ ਦਾ 10% ਤੋਂ ਵੱਧ ਹਿੱਸਾ ਬਣ ਚੁੱਕਾ ਆ। ਸੋ ਚਾਹੇ ਉਹ ਸੈਨੇਟਰਸ ਨੇ ਚਾਹੇ ਉਹ ਹਾਊਸ ਦੇ ਮੈਂਬਰਸ ਨੇ, ਉਹਨਾਂ ਨੇ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੂੰ ਇਸ ਰੇਸ ਚੋਂ ਬਾਹਰ ਹੋਣ ਦੇ ਲਈ ਜਿਹੜਾ ਉਹ ਦੱਸਿਆ ਆ। ਉਧਰ ਬਾਈਡਨ ਹੁਣਾਂ ਦੇ ਕੈਂਪੇਨ ਦੇ ਵੱਲੋਂ ਇਹ ਜਿਹੜਾ ਐਲਾਨ ਹੋਇਆ ਆ ਵੀ ਅਗਲੇ ਹਫਤੇ ਉਹ ਦੁਬਾਰਾ ਕੈਂਪੇਨ ਟ੍ਰੇਲ ਦੇ ਉੱਤੇ ਆ ਰਹੇ ਆ। ਨਾਲ ਹੀ ਇਹ ਰਿਪੋਰਟਸ ਆ ਰਹੀਆਂ ਸੀ ਵੀ ਉਹਨਾਂ ਦਾ ਪਰਿਵਾਰ ਉਹਨਾਂ ਦੀ ਐਗਜ਼ਿਟ ਸਟ੍ਰੈਟਜੀ ਆ ਉਸ ਦੇ ਉੱਤੇ ਵਿਚਾਰ ਜਿਹੜੀ ਆ ਉਹ ਕਰ ਰਹੇ ਆ। ਸੋ ਕਹਿੰਦੇ ਵੀ ਨਜ਼ਦੀਕ ਦੇ ਵਿੱਚ ਵਾਈਟ ਹਾਊਸ ਦੇ ਵਿੱਚ ਤੇ ਮੋਸਟਲੀ ਜਿਹੜੇ ਡੈਮੋਕ੍ਰੇਟਸ ਆ ਉਹ ਹੁਣ ਇਸ਼ਾਰਾ ਇਹੀ ਕਰ ਰਿਹਾ ਵੀ ਬਾਈਡਨ ਹੁਣਾਂ ਨੂੰ ਰੇਸ ਚੋਂ ਬਾਹਰ ਕਰ ਦਿੱਤਾ ਜਾਊਗਾ। ਇਹ ਹੁਣ ਨਾਲ ਦੇ ਨਾਲ ਹਰਜੋਤ ਸਿੰਘ ਜੀ ਉਹਨਾਂ ਸਾਰੇ ਲੋਕਾਂ ਦੇ ਮੂੰਹ ਦੇ ਉੱਤੇ ਵੀ ਚਪੇੜ ਆ
ਉਹਨਾਂ ਡੈਲੀਗੇਟਸ ਦੇ ਉੱਤੇ ਵੀ ਜਿਹੜੀ ਆ ਇਹ ਸਵਾਲ ਆ ਜਾਣਾ ਆ ਵੀ ਭਾਈ ਇਹ ਡੈਮੋਕ੍ਰੇਟਸ ਦੇ ਅੰਦਰ ਇੰਟਰਨਲ ਐਕਚੁਅਲ 'ਚ ਡੈਮੋਕ੍ਰੇਸੀ ਹੋਊਗੀ ਜਾਂ ਨਹੀਂ, ਵੀ ਕਿਹਨੂੰ ਤੁਸੀਂ ਚੁਣ ਕੇ ਰੱਖਿਆ ਤੇ ਇਵੈਂਚੁਅਲੀ ਜਿਹੜਾ ਉਹ ਕਿਹਨੂੰ ਜਿਹੜਾ ਉਹ ਲਾਇਆ ਜਾ ਰਿਹਾ ਆ, ਕਿ ਕੁਛ ਕੁ ਲੋਕ ਹੀ ਇਸ ਦਾ ਫੈਸਲਾ ਜਿਹੜਾ ਉਹ ਕਰਨਗੇ। ਉਦਾਂ ਤਾਂ ਡੈਮੋਕ੍ਰੇਟਸ ਕਹਿ ਰਹੇ ਆ ਵੀ ਡੈਮੋਕ੍ਰੇਸੀ ਇਸ ਸਾਲ ਦਾਅ ਦੇ ਉੱਤੇ ਹੋਣੀ ਆ, ਬੈਲਟ ਦੇ ਉੱਤੇ ਹੋਣੀ ਆ, ਤੇ ਪਰ ਕੀ ਇਹ ਆਪਣੀ ਪੀੜੀ ਥੱਲੇ ਵੀ ਸੋਟਾ ਮਾਰਨਗੇ। ਜੀ, ਅਗਲੀ ਵਾਰ ਚਲੀਏ। ਕਹਿੰਦੇ ਭਈ ਕੈਲੀਫੋਰਨੀਆ ਦੇ ਵਿੱਚ ਜਿਹੜੇ ਬੈਸਟ 버ਗਰ ਆ ਉਹ ਕਿਹੜੇ ਰੈਸਟੋਰੈਂਟ 'ਚ ਮਿਲਦੇ ਆ। ਬਹੁਤ ਵਾਰ ਜੇ ਤੁਸੀਂ ਇੱਦਾਂ ਕਹੋਗੇ ਲੋਕ ਸੋਚੂਗੇ ਵੀ ਇਨ ਐਂਡ ਆਊਟ ਦੇ ਜਿਹੜੇ 버ਗਰਸ ਆ ਉਹ ਬੜੇ ਸਵਾਦ ਹੁੰਦੇ, ਬੈਸਟ ਹੁੰਦੇ ਆ, ਪਰ ਨਵਾਂ ਸਰਵੇ ਆਇਆ ਉਹਨਾਂ ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਦਾ ਹੈਬਿਟ 버ਗਰ ਗ੍ਰਿਲ ਇਹ ਨੰਬਰ 1 ਆਈ ਆ ਬੈਸਟ ਟੌਪ 10 ਫਾਸਟ ਫੂਡ 버ਗਰਸ ਦੇ ਵਿੱਚੋਂ, ਤੇ ਇਨ ਐਂਡ ਆਊਟ ਜਿਹੜਾ ਆ ਉਹ ਨੰਬਰ 2 ਆਇਆ ਹੈਗਾ ਆ। ਜਿਹੜੇ ਇਹ 버ਗਰ ਦੀ ਚੇਨ ਹੈਗੀ ਆ ਕੈਲੀਫੋਰਨੀਆ ਦੇ ਵਿੱਚ, ਇਹਨਾਂ ਦੇ ਸਿਰਫ 4 ਸਟੋਰ ਹੈਗੇ ਆ। ਇਨ ਐਂਡ ਆਊਟ ਜਿਹੜੀ ਆ ਇਹ ਕੈਲੀਫੋਰਨੀਆ ਵੇਸਟ ਹੀ ਆ, ਇਰਵਾਈਨ ਦੇ ਵਿੱਚ ਇਹਨਾਂ ਦਾ ਮੇਨ ਆਫਿਸ ਆ, ਤੇ ਇਹਨਾਂ ਦੀਆਂ ਜਿਹੜੀਆਂ ਲੋਕੇਸ਼ਨਸ ਆ ਬਹੁਤ ਜ਼ਿਆਦਾ ਹੈਗੀਆਂ ਆ। ਜਿਹੜੀ ਹੈਬਿਟ 버ਗਰ ਗ੍ਰਿਲ ਆ ਇਸ ਨੂੰ ਸੈਂਟਾ ਬਾਰਬਰਾ ਦੇ ਵਿੱਚ ਜਿਹੜਾ ਇਹਦੀ ਸ਼ੁਰੂਆਤ ਹੋਈ ਸੀ 1960 ਦੇ ਵਿੱਚ। ਸੋ ਜੋ ਹੈਬਿਟ 버ਗਰ ਗ੍ਰਿਲ ਆ ਇਸ ਦੇ ਜਿਹੜੇ 버ਗਰਸ ਆ ਉਹ ਨੰਬਰ ਪਹਿਲੇ ਤੇ ਆਏ ਆ, ਡਬਲ ਇਨ ਐਂਡ ਆਊਟ 버ਗਰ ਨੰਬਰ 2 ਤੇ ਬਾਕੀ ਫਿਰ ਜਿਹੜੇ ਆ ਹੋਰ ਥੱਲੇ ਆਏ ਆ। ਜੀ, PG&E ਦੇ ਦੁਆਰਾ 500 ਤੋਂ ਵੱਧ ਬੇ ਏਰੀਏ ਦੇ ਘਰਾਂ ਦੇ ਵਿੱਚ ਬਿਜਲੀ ਜਿਹੜੀ ਉਹ ਸ਼ਟ ਡਾਊਨ ਕੀਤੀ ਜਾਵੇਗੀ। ਇਸ ਦੇ ਨਾਲ ਨਾਲ ਜਿਹੜਾ PG&E ਆ ਫ੍ਰੈਸਨੋ ਮਰਸੈਡ ਕਾਉਂਟੀਜ਼ ਦੇ ਵੀ ਕਈ ਇਲਾਕਿਆਂ ਦੇ ਵਿੱਚ ਬਿਜਲੀ ਬੰਦ ਕਰ ਸਕਦੀ ਆ। ਕਾਰਨ ਉਹ ਇਹੀ ਦੱਸ ਰਹੇ ਆ ਵੀ ਪਬਲਿਕ ਸੇਫਟੀ ਨੂੰ ਮੁੱਖ ਰੱਖਦੇ ਹੋਏ ਅੱਗਾਂ ਜਿੱਥੇ ਲੱਗਣ ਦਾ ਖਤਰਾ ਜਿਹੜਾ ਉਹ ਜ਼ਿਆਦਾ ਬਣਿਆ ਆ, ਉਸ ਦੇ ਕਰਕੇ ਡਰਾਈ ਥੰਡਰ ਸਟਾਰਮਸ ਦੇ ਨਾਲ ਕਹਿੰਦੇ ਵੀ ਖਤਰਾ ਬਣਿਆ ਪਿਆ ਆ ਵੀ ਬਿਜਲੀ ਜੇ ਕਿਤੇ ਹੋਰ ਡਿੱਗਦੀ ਆ ਜਾਂ ਚੰਗਿਆੜੀ ਪੈਂਦੀ ਆ ਤਾਂ ਉੱਥੇ ਅੱਗਾਂ ਲੱਗ ਸਕਦੀਆਂ ਆ। ਸੋ ਕੱਲ ਨੂੰ ਵੀਕਐਂਡ ਦੇ ਉੱਤੇ ਕਈ ਥਾਵਾਂ ਦੇ ਉੱਤੇ ਜਿਹੜੀ ਆਪਣੇ ਵੱਲੋਂ ਆਪਣੇ ਪੱਧਰ ਦੇ ਉੱਤੇ PG&E ਆ ਉਹ ਬਿਜਲੀ ਬੰਦ ਕਰ ਸਕਦੀ ਆ। ਇਸ ਟਾਈਮ ਓਵਰਆਲ 7 ਕਾਉਂਟੀਜ਼ ਅਜਿਹੀਆਂ ਨੇ ਕੈਲੀਫੋਰਨੀਆ ਦੀਆਂ ਜਿੱਥੇ ਫਾਇਰ ਕੰਡੀਸ਼ਨਸ ਨੂੰ ਦੇਖਦੇ ਹੋਏ ਜਿਹੜੀ ਬਿਜਲੀ ਆ ਉਹ ਬੰਦ ਕੀਤੀ ਜਾ ਸਕਦੀ ਆ। ਕੁੱਲ ਮਿਲਾ ਕੇ 16,000 ਘਰ ਤੇ ਜਿਹੜੇ ਬਿਜ਼ਨੈਸਿਸ ਆ ਉਹਨਾਂ ਨੂੰ ਬਿਜਲੀ ਗਈ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਆ। ਅਗਲੀ ਵਾਰ ਚਲੀਏ, ਸਰੋਤਿਆਂ ਨੂੰ ਯਾਦ ਹੋਊਗਾ ਕੁਝ ਮਹੀਨੇ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ ਇੱਕ ਵੈਨਜ਼ੂਏਲਾ ਤੋਂ ਇਲੀਗਲ ਇਮੀਗ੍ਰੈਂਟਸ ਜੋ ਉਹ ਟਿਕਟੌਕ ਦਾ ਇਨਫਲੂਐਂਸਰ ਸੀਗਾ ਤੇ ਉਹ ਟਿਕਟੌਕ ਬਣਾਉਂਦਾ ਸੀ ਵੀ ਕਿੱਦਾਂ ਅਮਰੀਕਾ ਦੇ ਵਿੱਚ ਗਵਰਨਮੈਂਟ ਤੋਂ ਪੈਸੇ ਲੈ ਕੇ ਅਮੀਰ ਬਣਿਆ ਜਾ ਸਕਦਾ, ਕਿੱਦਾਂ ਇੱਥੇ ਫ੍ਰੀ 'ਚ ਨਿਆਣੇ ਜੰਮਣੇ ਆ। ਸੋ ਪੂਰੀਆਂ ਵੀਡੀਓ ਬਣਾਉਂਦਾ ਸੀ ਉਹ, ਤੇ ਮਾਰਚ ਮਹੀਨੇ ਦੇ ਵਿੱਚ ਉਸ ਨੂੰ ਅਰੈਸਟ ਕਰ ਲਿਆ ਗਿਆ, ਤੇ ਕਿਉਂਕਿ ਉਸ ਦੀ ਕੋਈ ਇਮੀਗ੍ਰੇਸ਼ਨ ਦੀ ਜਿਹੜੀ ਡੇਟ ਆ ਉਹ ਅੱਗੇ ਪਿੱਛੇ ਹੋ ਗਈ ਸੀ। ਹੁਣ ਜਿਹੜੀ ਹੋਮਲੈਂਡ ਸਿਕਿਉਰਿਟੀ ਆ ਉਹ ਇਹ ਕਹਿ ਰਹੀ ਆ ਵੀ ਲਿਓਨੈਲ ਮਰੀਨੋ ਜਿਹੜਾ ਇਹ ਬੰਦਾ ਸੀਗਾ ਜੋ ਟਿਕਟੌਕਰ ਸੀ, ਵੈਨਜ਼ੂਏਲਾ ਦੇ ਲੋਕਾਂ ਨੂੰ ਵੀਡੀਓ ਦਿਖਾਉਂਦਾ ਸੀ ਭਾਈ ਅਮਰੀਕਾ 'ਚ ਆਓ, ਸਾਰਾ ਕੁਝ ਜਿਹੜਾ ਆ ਫ੍ਰੀ ਮਿਲਦਾ ਹੈਗਾ ਆ, ਫੂਡ ਸਟੈਂਪਾਂ ਮਿਲਦੀਆਂ ਆ, ਤੁਹਾਨੂੰ ਰਹਿਣ ਨੂੰ ਜਗ੍ਹਾ ਵੀ ਮਿਲੂਗੀ। ਤੇ ਉਹ ਹੁਣ ਪਤਾ ਚੱਲ ਰਿਹਾ ਵੀ ਮਰੀਨੋ ਜਿਹੜਾ ਆ ਵੈਨਜ਼ੂਏਲਾ ਦੀ ਮਿਲਟਰੀ ਦੇ ਲਈ ਕੰਮ ਕਰਦਾ ਰਿਹਾ ਹੈਗਾ ਆ। ਇਹ ਉਹਦੀ ਹੁਣ ਜਿਹੜੀ ਆ ਹਿਸਟਰੀ ਜਿਹੜੀ ਪਤਾ ਚੱਲ ਰਹੀ ਆ। ਪਰ ਇਹ ਹੁਣ ਆਈਸ ਦੇ ਲਈ ਵੀ ਵੱਡੀ ਜਿਹੜੀ ਪ੍ਰੋਬਲਮ ਆ ਵੀ ਤੁਸੀਂ ਕਿਸ ਤਰ੍ਹਾਂ ਜੇ ਬੰਦੇ ਨੂੰ ਪੋਲੀਟੀਕਲ ਅਸਾਈਲਮ ਦਿੱਤਾ, ਉਹ ਮਿਲਟਰੀ ਦੇ ਲਈ ਕੰਮ ਕਰਦਾ ਸੀਗਾ ਤੇ ਉਹ ਉਸ ਦੀ ਤੁਸੀਂ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ, ਕੋਈ ਉਸ ਨੂੰ ਚੈੱਕ ਨਹੀਂ ਕੀਤਾ। ਸੋ ਇਹ ਹੁਣ ਨਵੀਂ ਜਿਹੜੀ ਆ ਰਿਪੋਰਟ ਉਹਦੇ ਸੰਬੰਧ ਦੇ ਵਿੱਚ ਆਈ ਆ ਵੀ ਉਹ ਵੈਨਜ਼ੂਏਲਾ ਦੀ ਮਿਲਟਰੀ ਦੇ ਲਈ ਜਿਹੜਾ ਆ ਕੰਮ ਕਰਦਾ ਰਿਹਾ ਹੈਗਾ ਜੀ, ਇੰਟੈਲੀਜੈਂਸੀ ਦੇ ਲਈ। ਜੀ, ਅਗਲੀ ਜਿਹੜੀ ਖਬਰ ਕਰਦੇ ਜੇ ਮੰਟੀਕਾ ਦਾ ਇੱਕ ਬੰਦਾ ਆ ਉਸ ਨੂੰ ਚਾਰਜ ਕੀਤਾ ਗਿਆ ਆ ਕਈ ਜਿਹੜੀਆਂ ਚੋਰੀਆਂ ਦੇ ਲਈ। ਓਰਿੰਡਾ ਹੋਮਸ ਦੇ ਵਿੱਚ ਕਹਿੰਦੇ 80,000 ਤੋਂ ਵੱਧ ਡਾਲਰ ਦੀ ਜਿਊਲਰੀ ਤੇ ਹੋਰ ਜਿਹੜੇ ਕੀਮਤੀ ਚੀਜ਼ਾਂ ਆ ਇਸ ਦੇ ਦੁਆਰਾ ਚੋਰੀ ਕੀਤੀਆਂ ਗਈਆਂ ਸੀਗੀਆਂ। ਪੁਲਿਸ ਨੇ ਕਹਿੰਦੇ ਵੀ ਇਸ ਨੂੰ ਚੇਜ਼ ਕੀਤਾ, ਇਹ ਮੂਵਿੰਗ ਟਰੱਕ ਦੇ ਵਿੱਚ ਸੀਗਾ ਜਦ ਇਹ ਦੂਸਰੀ ਚੋਰੀ ਕਰਦੇ ਪੁਲਿਸ ਨੇ ਪਹਿਲਾਂ ਹੀ ਜਿਹੜਾ ਇਸ ਨੂੰ ਫੜ ਲਿਆ ਸੀਗਾ। ਕਹਿੰਦੇ ਵੀ ਬਰਗਲਰੀਜ਼ ਉਦਾਂ ਜਨਵਰੀ ਦੇ ਵਿੱਚ ਵਾਪਰੀਆਂ ਸੀ ਤੇ ਰੀਸੈਂਟਲੀ ਇੱਕ DNA ਮੈਚ ਤੋਂ ਬਾਅਦ ਚ ਇਹ ਕਨਫਰਮ ਹੋਇਆ ਸੀਗਾ ਵੀ ਇਹ ਮੰਟੀਕੇ ਦਾ ਰਹਿਣ ਵਾਲਾ ਬੰਦਾ ਆ ਜਿਸ ਨੇ ਚੋਰੀਆਂ ਕੀਤੀਆਂ ਆ। 44 ਸਾਲਾਂ ਦਾ ਜਿਹੜਾ ਇਹ ਬੰਦਾ ਆ ਦੱਸਿਆ ਜਾ ਰਿਹਾ ਆ ਤੇ ਕਹਿੰਦੇ ਵੀ ਇਹ ਇਸ ਦੇ ਉੱਤੇ ਜਿਹੜਾ ਬਰਕਲੇ
ਤੇ ਡਬਲਨ ਇਲਾਕੇ ਦੇ ਵਿੱਚ ਚੋਰੀਆਂ ਦੀ ਵੀ ਜਿਹੜੇ ਨਾਮ ਆ ਉਹ ਜਿਹੜਾ ਉਹ ਦੱਸਿਆ ਜਿਹੜਾ ਹੋ ਜਾ ਰਿਹਾ ਆ। ਸੋ ਡੇਲਵੁੱਡ ਡਰਾਈਵ ਦੇ ਉੱਤੇ ਇਸ ਨੇ ਜਿਹੜੀਆਂ ਉਹ ਚੋਰੀਆਂ ਕੀਤੀਆਂ ਸੀ। ਸੈਕਰਾਮੈਂਟੋ ਦੇ ਵਿੱਚ ਸੈਕਰਾਮੈਂਟੋ ਕਾਉਂਟੀ 'ਚ ਇੱਕ ਅੱਗ ਲੱਗੀ ਹੋਈ ਆ ਤੇ ਉਸ ਨੂੰ ਕਰੀਬ ਜਿਹੜਾ ਆ ਕਹਿੰਦੇ ਬੁਝਾਉਣ ਦੇ ਵਿੱਚ ਲੱਗਾ ਹੋਇਆ 33 ਏਕੜ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। ਸੈਕਰਾਮੈਂਟੋ ਮੈਟਰੋ ਫਾਇਰ ਦੇ ਮੁਤਾਬਕ ਇਹ ਨਹੀਂ ਪਤਾ ਚੱਲਿਆ ਵੀ ਕਿੰਨੀਆਂ ਕਿ ਜਿਹੜੀਆਂ ਸਟਰਕਚਰਸ ਆ ਬਿਲਡਿੰਗਾਂ ਆ ਉਹ ਇਹਦੇ ਵਿੱਚ ਜਿਹੜੀਆਂ ਅੱਗ ਦੀ ਭੇਟ ਚੜੀਆਂ ਹੈਗੀਆਂ। ਪਰ ਅੱਜ ਕੱਲ ਕਿਉਂਕਿ ਗਰਮੀ ਇੱਕ ਵਾਰੀ ਫੇਰ ਆ ਗਈ ਹੈਗੀ ਆ, ਹਵਾਵਾਂ ਬੜੀਆਂ ਤੇਜ਼ ਆ, ਇੱਕ ਵਾਰੀ ਫੇਰ ਧਿਆਨ ਰੱਖਣਾ ਚਾਹੀਦਾ। ਜਿਹੜੇ ਫਾਇਰ ਫਾਈਟਰਸ ਹੈਗੇ ਆ ਉਹ ਕਹਿੰਦੇ ਆਲੇ ਦੁਆਲੇ ਵੀ ਧਿਆਨ ਰੱਖੋ, ਜਿੱਥੇ ਕਿਤੇ ਤੁਹਾਨੂੰ ਲੱਗਦਾ ਕਿਤੇ ਲਾਗੇ ਛਾਗੇ ਮਾੜੀ ਮੋਟੀ ਅੱਗ ਲੱਗ ਵੀ ਗਈ ਆ ਤੇ ਇਮੀਡੀਏਟਲੀ ਜਿਹੜੀ ਆ ਉਹ ਫਾਇਰ ਡਿਪਾਰਟਮੈਂਟ ਨੂੰ ਰਿਪੋਰਟ ਕਰੋ। ਜੀ, ਅਗਲੀ ਜਿਹੜੀ ਗੱਲ ਕਰੀਏ ਕਹਿੰਦੇ ਯੂਐਸ ਦੇ ਵਿੱਚ ਜਿਹੜੇ ਪਬਲਿਕ ਇਲੈਕਟ੍ਰਿਕ ਵਹੀਕਲ ਚਾਰਜਰਸ ਆ ਉਹ ਗੈਸ ਸਟੇਸ਼ਨ ਨੂੰ 8 ਸਾਲਾਂ ਦੇ ਵਿੱਚ ਹੀ ਸਰਪਾਸ ਕਰ ਜਾਣਗੇ। ਜਿਸ ਰਫ਼ਤਾਰ ਦੇ ਨਾਲ ਕਹਿੰਦੇ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨਸ ਲਗਾਤਾਰ ਵੱਧ ਰਹੇ ਆ, ਇਹ ਕਹਿੰਦੇ ਵੀ ਤੇਜ਼ੀ ਦੇ ਨਾਲ ਆਊਗਾ। ਜ਼ੀਰੋ ਮਿਸ਼ਨ ਜਿਹੜੇ ਡਰਾਈਵਰਸ ਆ ਇਸ ਦੇ ਵਿੱਚ ਕਹਿੰਦੇ ਵੀ ਅਲ ਪਾਸੋ ਟੈਕਸਸ ਜਿਹੜੇ ਆ ਇਹਨਾਂ ਸਾਰੇ ਥਾਵਾਂ ਦੇ ਉੱਤੇ ਨਵੇਂ ਜਿਹੜੇ ਸਟੇਸ਼ਨ ਆ ਬਣ ਰਹੇ ਆ। ਇੱਥੋਂ ਤੱਕ ਕਿ ਜਿਹੜੇ ਕੈਲੀਫੋਰਨੀਆ ਦੇ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਸੂਬਿਆਂ ਦੇ ਵਿੱਚ ਲਗਾਤਾਰ ਨਵੇਂ ਸਟੇਸ਼ਨ ਜਿਹੜੇ ਉਹ ਬਣ ਰਹੇ ਆ। ਕਹਿੰਦੇ ਵੀ ਇਸ ਟਾਈਮ 9000 ਤੋਂ ਵੱਧ ਜਿਹੜੇ ਪਬਲਿਕ ਫਾਸਟ ਚਾਰਜਿੰਗ ਸਾਈਟਸ ਯੂਐਸ ਦੇ ਵਿੱਚ ਆ ਚੁੱਕੀਆਂ ਆ ਤੇ 9% ਇਨਕਰੀਜ਼ ਪਿਛਲੇ 3 ਮਹੀਨਿਆਂ ਦੇ ਵਿੱਚ ਹੋਇਆ ਆ। ਤੇ ਕਹਿੰਦੇ ਜਲਦ ਹੀ ਇਹ 8 ਸਾਲਾਂ 'ਚ, ਉਦਾਂ 8 ਸਾਲ ਕਾਫੀ ਹੁੰਦੇ ਆ ਪਰ ਫਿਰ ਵੀ ਤੁਸੀਂ ਦੇਖੋ ਵੀ 8 ਸਾਲਾਂ ਦੇ ਵਿੱਚ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਜਿਹੜੇ ਉਹ ਵੱਧ ਹੋਣਗੇ ਗੈਸ ਸਟੇਸ਼ਨਾਂ ਦੇ ਨਾਲੋਂ। ਇੱਥੇ ਜਿਹੜੇ ਗੈਸ ਸਟੇਸ਼ਨਸ ਓਨਰਸ ਆ ਉਹਨਾਂ ਨੂੰ ਵੀ ਤੇ ਇੱਕ ਹੋਰ ਜਿਹੜੇ ਲੋਕ ਬਿਜ਼ਨਸ ਓਪਰਚੁਨਿਟੀ ਲੱਭ ਰਹੇ ਹੋਣਗੇ ਉਹਨਾਂ ਦੇ ਨੂੰ ਇਹ ਧਿਆਨ ਦੇਣ ਵਾਲੀ ਖਬਰ ਆ। ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਡਾਲਰ ਜਿਹੜਾ ਆ ਉਹ ਡਾਲਰ ਦੇ ਮੁਤਾਬਕ ਰੁਪਈਆ ਜਿਹੜਾ ਆ ਉਹ ਥੱਲੇ ਨੂੰ ਡਿੱਗਦਾ ਜਾ ਰਿਹਾ ਹੈਗਾ। ਅਸੀਂ ਹਮੇਸ਼ਾ ਹੀ ਕਹਿੰਦੇ ਰਹਿੰਦੇ ਵੀ ਭਾਈ ਜਿਹੜੇ ਰੁਪਈਏ ਆ ਉੱਥੋਂ ਜੇ ਕਿਸੇ ਨੇ ਲਿਆਣੇ ਲੈ ਆਓ, ਨਹੀਂ ਤਾਂ ਉਹਨਾਂ ਦੀ ਕੀਮਤ ਜਿਹੜੀ ਆ ਘਟਦੀ ਜਾ ਰਹੀ ਹੈਗੀ ਆ। ਅੱਜ ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 72 ਪੈਸੇ ਰਹੇ ਆ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਜੀ, ਤੇ ਜਾਂਦੇ ਮਾਰਕੀਟਸ ਦਾ ਜੇ ਦੱਸਦੇ ਜਾਈਏ, ਡਾਓ ਜੋਨ ਦੇ ਵਿੱਚ ਅੱਜ 377 ਪੁਆਇੰਟ ਦੀ ਗਿਰਾਵਟ ਦਰਜ ਹੋਈ, 40,200 ਤੇ 88 ਤੇ ਬੰਦ ਹੋਇਆ। S&P 40 ਪੁਆਇੰਟ ਘਟ ਕੇ 5505, ਨੈਸਡੈਕ 144 ਪੁਆਇੰਟ ਘਟ ਕੇ 17,727। ਸੋਨੇ ਦਾ ਭਾਅ 2400 ਤੇ $3 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ, 10 year yield 4.24%, ਕ੍ਰਿਪਟੋ ਕਰੰਸੀ ਬਿਟਕੋਇਨ 66,473 ਤੇ ਇਥੀਰੀਅਮ 3487 $US ਦੇ ਬਰਾਬਰ ਚੱਲ ਰਿਹਾ ਹੈਗਾ ਆ। ਸੋ ਕਰਾਊਡ ਸਟ੍ਰਾਈਕ ਦਾ ਓਵਰਆਲ ਕਹਿੰਦੇ ਵੀ ਅੱਜ ਕਾਫੀ ਜ਼ਿਆਦਾ ਸਟਾਕ ਆ ਉਹ ਥੱਲੇ ਨੂੰ ਜਿਹੜਾ ਉਹ ਚਲਿਆ ਗਿਆ ਸੀਗਾ। ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਆ ਵੀ ਅੱਜ ਦੀ ਜਿਹੜੀ ਮੇਨ ਜਿਹੜੀ ਆਊਟੇਜ ਦਾ ਕਾਰਨ ਉਹ ਸੀ 11% ਤੋਂ ਵੱਧ ਇਹਨਾਂ ਦਾ ਮਾਰਕੀਟ ਸ਼ੇਅਰ ਡਿੱਗ ਗਿਆ। ਜੀ, ਇੱਕ ਵਾਰੀ ਫੇਰ ਦੱਸਦੇ ਜਾਈਏ, ਪੰਜਾਬੀ ਰੇਡੀਓ ਯੂਐਸਏ ਨੂੰ 14 ਸਾਲ ਹੋ ਗਏ ਚੱਲਦੇ ਨੂੰ। 2010 ਦੇ ਵਿੱਚ ਸ਼ੁਰੂ ਕੀਤਾ ਸੀ। ਸੋ ਆਪਾਂ 14 ਸਾਲਾਂ ਦੀ ਖੁਸ਼ੀ ਦੇ ਵਿੱਚ ਸੋਮਵਾਰ ਨੂੰ ਮਨਾਵਾਂਗੇ। ਸੋਮਵਾਰ ਨੂੰ ਤੁਹਾਡੀਆਂ ਕਾਲਾਂ ਵੀ ਲਵਾਂਗੇ ਤੇ ਤੁਸੀਂ ਸਾਡੇ ਨਾਲ ਆਪਣੇ ਜਿਹੜੇ ਸੁਜੈਸ਼ਨ ਆ, ਤੁਹਾਨੂੰ ਕਿਸ ਤਰ੍ਹਾਂ ਲੱਗਿਆ, ਤੁਹਾਨੂੰ ਕਿੱਦਾਂ ਅਫੈਕਟ ਕੀਤਾ, ਅਸੀਂ ਕਿੱਥੇ ਇੰਪਰੂਵ ਕਰ ਸਕਦੇ ਹੈਗੇ ਆ। ਲਗਭਗ ਸਾਰੇ ਸ਼ੋਆਂ 'ਚ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੀਆਂ ਕਾਲਸ ਲਈਆਂ ਜਾਣ ਤੇ ਮੰਡੇ ਨੂੰ ਫਿਰ ਆਪਾਂ ਮਿਲਦੇ ਆ। ਕੱਲ ਨੂੰ ਜਿਹੜਾ ਆ ਜੇ ਤਿਰਕੀ ਆਣਾ ਹੋਣੀ ਜਿਹੜੇ ਇਮੀਗ੍ਰੇਸ਼ਨ ਵਕੀਲ ਆ ਉਹ ਸਵੇਰ ਨੂੰ ਜਿਹੜਾ ਸ਼ੋਅ ਹੋਊਗਾ। ਜੀ, ਮਿਲਦੇ ਆ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।